ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਆਜ਼ਾਦੀ ਅਜਿਹਾ ਪਿੰਡ ਹੈ ਜਿੱਥੇ ਕਿੰਨੇ ਹੀ ਮੁਸਾਫਰ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਟੁਰਦੇ ਨੇ ਤੇ ਫਿਰ ਵੇਲਾ ਆਉਣ ਉੱਤੇ ਲੰਮੀਆਂ ਸੰਗਤਾਂ ਛੱਡ ਕੇ ਆਪੋ ਆਪਣੇ ਰਾਹ ਪੈ ਜਾਂਦੇ ਨੇ। ਕੋਈ ਛੇਤੀ ਵਿਛੜ ਜਾਂਦਾ ਹੈ, ਕੋਈ ਵਰਿਆਂ ਮਗਰੋਂ ਵਿਛੋੜਾ ਪਾ ਜਾਂਦਾ ਹੈ। ਇਹ ਇੱਕ ਗੁੰਝਲਦਾਰ ਬੁਝਾਰਤ ਹੈ। ਤੁਸੀਂ ਸਮਝਦੇ ਹੋ ਕਿ ਸਾਰੀ ਗੱਲ ਸਮਝ ਆ ਗਈ ਹੈ, ਪਰ ਨਹੀਂ। ਤੁਸੀਂ ਆਜ਼ਾਦੀ ਦਾ ਪਿੰਡਾ ਮੁਕਾ ਕੇ ਵੀ ਇਹ ਬੁਝਾਰਤ ਨਹੀਂ ਪੁੱਛ ਸਕਦੇ। ਨੇਕ ਲੋਕ ਅਜਿਹੀ ਬੁਝਾਰਤ ਹੀ ਹੁੰਦੇ ਨੇ ਜਿਨ੍ਹਾਂ ਨੂੰ ਸਮਝਦਿਆਂ ਆਜ਼ਾਦੀ ਦੀ ਨਕਦੀ ਮੁੱਕ ਜਾਂਦੀ ਹੈ, ਪਰ ਇਹ ਸਮਝ ਨਹੀਂ ਆਉਂਦੀ। ਅਹਿਸਾਸ ਉਦੋਂ ਹੁੰਦਾ ਹੈ ਜਦ ਇਹ ਲੋਕ ਕੋਲ ਨਹੀਂ ਰਹਿੰਦੇ, ਕਿਸੇ ਹੋਰ ਜਾਣੇ ਟੁਰ ਜਾਂਦੇ ਨੇ। ਆਪਣੀ ਆਜ਼ਾਦੀ ਦੇ ਇਸ ਪਿੰਡੇ 'ਚ ਮੈਂ ਬਹੁਤ ਸਾਰੇ ਅਜਿਹੇ ਲੋਕ ਵੇਖੇ ਜਿਹੜੇ ਦੂਜਿਆਂ ਲਈ ਹਮੇਸ਼ਾ ਮੁਸੀਬਤ ਬਣ ਕੇ ਰਹੇ। ਉਹਨਾਂ ਦੁਨੀਆਦਾਰੀ ਦੀ ਕਮਾਈ ਮਾਲ ਇਕੱਠਾ ਕੀਤਾ, ਲੋਕਾਂ ਨੂੰ ਰੱਜ ਸਤਾਇਆ, ਪਰ ਅਖੀਰ ਉਸੇ ਮਿੱਟੀ ਅੰਦਰ ਜਾ ਸੁੱਤੇ ਜਿਹਦੇ ਉੱਤੇ ਆਕੜ ਆਕੜ ਕੇ ਟੁਰਦੇ ਸਨ। ਅਖੀਰ ਮਿੱਟੀ ਹੋਣਾ ਹੈ। ਕੀ ਸਿਕੰਦਰ ਤੇ ਕੀ ਦਾਰਾ, ਤੁਹਾਡੀ ਤਾਕਤ, ਇਕਦਾਰ, ਇਖਤਿਆਰ ਤੇ ਵਡਿਆਈ ਦਾ ਖਮਾਰ ਸਭ ਇੱਥੇ ਰਹਿ ਜਾਣਾ ਹੈ। ਕੁਝ ਵੀ ਤੁਹਾਡੇ ਨਾਲ ਨਹੀਂ ਜਾਣਾ। ਜੋ ਤੁਸੀਂ ਦੂਜਿਆਂ ਕੋਲੋਂ ਖੋਹ ਕੇ ਇਕੱਠਾ ਕਰਦੇ ਹੋ, ਜਿੰਨਾ ਮਾਲ ਲੁੱਟਦੇ ਹੋ ਜਾਇਜ਼ ਨਾਜਾਇਜ਼ ਹਰ ਤਰੀਕੇ ਨਾਲ, ਉਹ ਸਭ ਇੱਥੇ ਹੀ ਰਹਿ ਜਾਣਾ ਹੈ। ਤੁਹਾਡੇ ਨਾਲ ਜੇ ਜਾਵੇਗਾ ਤੇ ਉਹ ਨੀਅਤ ਤੇ ਅਮਲ ਜਿਹਦੇ ਰਾਹੀਂ ਤੁਸੀਂ ਆਪਣੀ ਆਜ਼ਾਦੀ ਦਾ ਪਿੰਡਾ ਪੂਰਾ ਕੀਤਾ। ਤੁਹਾਡੀ ਨੀਅਤ ਤੁਹਾਡਾ ਨਾਮਾ ਐਮਾਲ ਬਣ ਕੇ ਤੁਹਾਡੇ ਹੱਥ ਵਿੱਚ ਦਿੱਤੀ ਜਾਏਗੀ, ਕੁਝ ਦੇ ਸੱਜੇ ਹੱਥ 'ਚ, ਕੁਝ ਦੇ ਖੱਬੇ ਹੱਥ 'ਚ। ਫਿਰ ਫੈਸਲੇ ਅਮਲਾਂ ਤੇ ਨੀਅਤਾਂ ਦੇ ਹੋਣਗੇ। ਉਹ ਰੱਬ ਸੱਚਾ ਪੂਰਾ ਇਨਸਾਫ ਕਰੇਗਾ, ਪੂਰੀ ਤਕੜੀ ਤੋਲੇਗਾ। ਇਹ ਵੀ ਸੱਚ ਹੈ ਕਿ ਉਹ ਗਫੂਰ ਰਹੀਮ ਹੈ, ਮਾਫ਼ ਕਰਨ ਵਾਲਾ ਹੈ। ਪਰ ਉਹ ਆਪਣੇ ਹੱਕ ਤਾਂ ਮਾਫ਼ ਕਰ ਦੇਗਾ, ਪਰ ਜੇਕਰ ਤੁਸੀਂ ਕਿਸੇ ਹੋਰ ਦਾ ਹੱਕ ਮਾਰਿਆ ਹੈ ਤਾਂ ਫਿਰ ਇਹ ਕਰਜ਼ਾ ਮਾਫ਼ ਨਹੀਂ ਜੀ ਹੋਣਾ। ਮੈਂ ਆਪਣੀ ਆਜ਼ਾਦੀ ਅੰਦਰ ਬਹੁਤੇ ਉਹ ਲੋਕ ਵੇਖੇ ਨੇ ਜਿਹੜੇ ਦੂਜਿਆਂ ਲਈ ਮੁਸੀਬਤ ਸਨ। ਬਹੁਤ ਘੱਟ ਸਨ ਜਿਹੜੇ ਠੰਡ ਬਣ ਕੇ ਦੂਜਿਆਂ ਦੇ ਸੀਨੇ ਅੰਦਰ ਭਖਦਾ ਦੁੱਖਾਂ ਦਾ ਦੋਜ਼ਖ ਠੰਡਾ ਕਰਦੇ ਸਨ। ਲੁਕਾਈ ਦੇ ਇਹ ਸੇਵਕ ਟਾਵਾਂ ਹੀ ਲੱਭਦੇ ਨੇ ਇਸ ਦੁਨੀਆ ਅੰਦਰ। ਜੇ ਤੁਸੀਂ ਮੁਕੱਦਰਾਂ ਵਾਲੇ ਹੋ ਤਾਂ ਹੀ ਤੁਹਾਨੂੰ ਅਜਿਹਾ ਨੇਕ ਬਖਤ ਵਹਾਲੀ ਦੇਗਾ ਜਿਹੜਾ ਦੂਜਿਆਂ ਲਈ ਮੁਸੀਬਤ ਨਹੀਂ ਹੋਵੇਗਾ, ਬਲਕਿ ਉਹਨਾਂ ਦੀਆਂ ਮੁਸੀਬਤਾਂ ਦਾ ਭਾਰ ਚੁੱਕਣ ਵਾਲਾ ਹੋਵੇਗਾ, ਦੁੱਖਾਂ ਦਾ ਦਰਦੀ ਹੋਵੇਗਾ। ਜੇ ਮੁਕੱਦਰਾਂ ਦੇ ਨਾਲ ਨਾਲ ਤੁਹਾਡੇ ਉੱਤੇ ਰੱਬ ਦੀ ਖਾਸ ਨਜ਼ਰ ਹੈ ਤਾਂ ਫਿਰ ਤੁਹਾਨੂੰ ਅਜਿਹਾ ਦਰਵੇਸ਼ ਦੀ ਸੰਗਤ ਵੀ ਨਸੀਬ ਹੋਏਗੀ। ਮੈਂ ਇਸ ਪਾਰੋਂ ਖੁਸ਼ ਨਸੀਬ ਹਾਂ ਕਿ ਆਪਣੀ ਆਜ਼ਾਦੀ ਅੰਦਰ ਦੋ ਅਜਿਹੀਆਂ ਨੇਕ ਰੂਹਾਂ ਨਾਲ ਵਾਸਤਾ ਪਿਆ ਜਿਨ੍ਹਾਂ ਬਾਰੇ ਕੁੱਲ ਜਹਾਨ ਗਵਾਹੀ ਦਿੰਦਾ ਹੈ ਕਿ ਉਹ ਰੱਬ ਦੇ ਸੱਚੇ ਬੰਦੇ ਤੇ ਕਾਮਲ ਵਲੀ ਸਨ। ਪਹਿਲੇ ਮੇਰੇ ਵੱਡੇ ਵੀਰ ਤੇ ਮੁਹਸਨ ਜਨਾਬ ਹਫੀਜ਼ ਤਾਇਬ ਹੋਰੀ ਸਨ, ਜਿਨ੍ਹਾਂ ਦੀ ਆਜ਼ਾਦੀ ਇਸ਼ਕ ਰਸੂਲ ਨਾਲ ਵਾਰਸ ਸੀ। ਤੁਸੀਂ ਉਹਨਾਂ ਦੀ ਮਜਲਿਸ 'ਚ ਬੈਠਦੇ ਤਾਂ ਆਪ ਮਹਿਸੂਸ ਕਰਦੇ ਕਿ ਇੱਥੇ ਰੂਹਾਨੀਅਤ ਦਾ ਖਾਸ ਅਸਰ ਹੈ। ਮੈਂ ਉਹਨਾਂ ਬਾਰੇ ਤੁਹਾਡੇ ਨਾਲ ਬਹੁਤ ਗੱਲਾਂ ਕੀਤੀਆਂ ਨੇ ਅਤੇ ਅੱਗਾਂ ਵੀ ਕਰਦਾ ਰਹਾਂਗਾ, ਕਿਉਂ ਜੀ ਅਜਿਹੇ ਵਲੀਆਂ ਦੀਆਂ ਗੱਲਾਂ ਤੇ ਸਿਫਤਾਂ ਮੁੱਕਰ ਨਜ਼ਰ ਆਉਂਦੀਆਂ ਹੀ ਨਹੀਂ। ਉਹਨਾਂ ਦੇ ਕਿਰਦਾਰ ਦੀਆਂ ਜਿੰਨੀਆਂ ਪਰਤਾਂ ਖੋਲੋਗੇ ਤੁਹਾਡੇ ਉੱਤੇ ਤਸੱਵੁਫ ਤੇ ਬੰਦਗੀ ਦੇ ਨਵੇਂ ਰਾਜ਼ ਖੁੱਲ੍ਹਣਗੇ। ਤਾਇਬ ਸਾਹਿਬ ਮਗਰੋਂ ਜਿਹੜੀ ਦੂਜੀ ਵੱਡੀ ਸ਼ਖਸੀਅਤ ਮੇਰੀ ਆਜ਼ਾਦੀ ਉੱਤੇ ਅਸਰਅੰਦਾਜ਼ ਹੋਈ, ਜਾਂ ਫਿਰ ਮੈਂ ਇਹ ਸਮਝਦਾ ਹਾਂ ਕਿ ਉਹ ਸੱਚੇ ਵਲੀ ਤੇ ਸੂਫੀ ਸਨ, ਉਹ ਸ਼ਖਸੀਅਤ ਸੈਯਦ ਤਨਵੀਰ ਬੁਖਾਰੀ ਹੋਰਾਂ ਸੀ। ਤਨਵੀਰ ਬੁਖਾਰੀ ਹੋਰਾਂ ਨਾਲ ਮੇਰੀ ਪਹਿਲੀ ਮੁਲਾਕਾਤ ਭੁਲੇਖਾ ਅਖਬਾਰ ਦੇ ਦਫ਼ਤਰ ਤਕਰੀਬਨ 30 ਵਰ੍ਹੇ ਪਹਿਲਾਂ ਮਿਕਲੋਰ ਰੋਡ ਉੱਤੇ ਹੋਈ। ਇਤਫਾਕ ਨਾਲ ਇਸ ਮੁਲਾਕਾਤ 'ਚ ਉਹਨਾਂ ਦੇ ਫਰਜ਼ੰਦ ਵੀ ਮੌਜੂਦ ਸਨ। ਮੈਂ ਉਹਨਾਂ ਬਾਰੇ ਇਸ ਤੋਂ ਪਹਿਲਾਂ ਵੀ ਚੰਗਾ ਹੀ ਸੁਣਿਆ ਸੀ, ਪਰ ਮੁਲਾਕਾਤ ਮਗਰੋਂ ਅੰਦਾਜ਼ਾ ਹੋਇਆ ਕਿ ਇਹ ਕੋਈ ਆਮ ਬੰਦਾ ਨਹੀਂ। ਪਹਿਲੀ ਮੁਲਾਕਾਤ ਨੇ ਇਹ ਗੱਲ ਖੋਲ੍ਹ ਕੇ ਰੱਖ ਦਿੱਤੀ ਕਿ ਬੁਖਾਰੀ ਹੋਰਾਂ ਦੇ ਦਿਲ ਅੰਦਰ ਲਾਲਚ, ਲੋਭ ਜਾਂ ਦੁਨੀਆਦਾਰੀ ਸਿਰੇ ਤੋਂ ਹੈ ਹੀ ਨਹੀਂ। ਉਹਨਾਂ ਨਾਲ ਦਿਲ ਦੀਆਂ ਗੱਲਾਂ ਹੋਈਆਂ ਅਤੇ ਫਿਰ ਹੁੰਦੀਆਂ ਹੀ ਰਹੀਆਂ। ਉਹ ਜਦ ਵੀ ਮਿਲੇ ਦਿਲ ਸਮੁੰਦਰ ਉਹਨਾਂ ਅੱਗੇ ਖੋਲ੍ਹ ਕੇ ਰੱਖ ਦਿੱਤਾ। ਆਜ਼ਾਦੀ ਦੀਆਂ ਮੁਸ਼ਕਲਾਂ ਉੱਤੇ ਗੱਲ ਕੀਤੀ ਅਤੇ ਆਪਣੇ ਅੰਦਰ ਦੇ ਮੈਲ ਨੂੰ ਸਾਫ਼ ਕਰਨ ਬਾਰੇ ਸਲਾਹ ਲਈ। ਉਹ ਉਸ ਦੁਨੀਆ ਦੇ ਬੰਦੇ ਹੀ ਨਹੀਂ ਸਨ। ਦੁਨੀਆਦਾਰਾਂ ਨਾਲ ਉਹਨਾਂ ਦਾ ਭਲਾ ਕੀ ਤਾਲੁਕ, ਪਰ ਫਿਰ ਵੀ ਸਾਡੇ ਜਿਹੇ ਦੁਨੀਆਦਾਰਾਂ ਅਤੇ ਗੁਨਾਹਗਾਰਾਂ ਨੂੰ ਜਦ ਵੀ ਉਹਨਾਂ ਦੀ ਮਜਲਿਸ ਅੰਦਰ ਬਹਿ ਕੇ ਮਬਤਾਂ ਲੁੱਟਣ ਦਾ ਮੌਕਾ ਮਿਲਿਆ, ਇੰਝ ਲੱਗਿਆ ਜਿਵੇਂ ਅਸੀਂ ਕਿਸੇ ਹੋਰ ਹੀ ਜਾਣੇ ਆਣ ਬੈਠੇ ਹਾਂ। ਜੋ ਲੋਕ ਬੁਖਾਰੀ ਸਾਹਿਬ ਨਾਲ ਮੁਲਾਕਾਤਾਂ 'ਚ ਸ਼ਰੀਕ ਰਹੇ ਜਾਂ ਜਿਨ੍ਹਾਂ ਦੀ ਖੁਸ਼ਬਖਤੀ ਕਿ ਉਹ ਬੁਖਾਰੀ ਸਾਹਿਬ ਦੀ ਮਹਿਫਲ ਦਾ ਹਿੱਸਾ ਬਣਦੇ ਰਹੇ, ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਉਸ ਨਿੱਕੀ ਜਿਹੀ ਬੈਠਕ ਅੰਦਰ ਜਿੱਥੇ ਬੁਖਾਰੀ ਸਾਹਿਬ ਆਪਣਾ ਡੇਰਾ ਵਸਾਉਂਦੇ ਸਨ, ਹੋਰੇ ਕਿਹੜੀ ਖਾਸ ਗੱਲ ਸੀ ਜਿਹੜੀ ਬੰਦੇ ਨੂੰ ਆਪਣੇ ਇਸਾਰ ਅੰਦਰ ਲੈ ਲੈਂਦੀ ਸੀ। ਇੰਝ ਲੱਗਦਾ ਜਿਵੇਂ ਤੁਸੀਂ ਇਕੱਲੇ ਨਹੀਂ, ਆਦਮ ਹਵਾ ਦੀ ਔਲਾਦ ਤੋਂ ਵੱਖ ਹੋਰੇ ਕਿੰਨੀ ਮਖਲੂਕ ਹੈ ਜਿਹੜੇ ਬਾਬੇ ਹੋਰਾਂ ਦੀ ਗੱਲ ਸੁਣ ਬੈਠੀ ਹੈ। ਤੁਹਾਨੂੰ ਇੱਕ ਖਾਸ ਅਸਰ ਆਪਣੇ ਦਿਲ ਅੰਦਰ ਮਹਿਸੂਸ ਹੁੰਦਾ। ਤੁਹਾਨੂੰ ਇੰਝ ਲੱਗਦਾ ਜਿਵੇਂ ਤੁਹਾਡੀ ਰੂਹ ਪਾਕ ਹੋਣ ਦੇ ਪ੍ਰੋਸੈਸ 'ਚੋਂ ਲੰਘ ਰਹੀ ਹੈ। ਮੇਰੇ ਜਿਹਾ ਬੰਦਾ ਜਿਹੜਾ ਦੁਨੀਆ ਨੂੰ ਵੇਖਣ ਦਾ ਸਿੱਧਾ ਜਿਹਾ ਨਜ਼ਰੀਆ ਰੱਖਦਾ ਹੈ ਅਤੇ ਅਜਿਹੀਆਂ ਗੱਲਾਂ ਉੱਤੇ ਘੱਟ ਹੀ ਯਕੀਨ ਕਰਦਾ ਹੈ ਕਿ ਬਾਬੇ ਆਪਣੇ ਵਜੂਦ ਅੰਦਰ ਕਾਇਨਾਤ ਨੂੰ ਕੈਦ ਕਰਕੇ ਰੱਖਦੇ ਨੇ। ਉਹ ਕਾਇਆ ਪਲਟ ਕੇ ਰੱਖ ਦਿੰਦੇ ਨੇ। ਉਹਨਾਂ ਦਾ ਬੋਲਣਾ ਚੱਲਣਾ ਕਾਇਨਾਤ ਦੇ ਰਾਜ਼ ਖੋਲ੍ਹਦਾ ਹੈ। ਸੱਚੀ ਪੁੱਛੋ ਤੇ ਮੈਂ ਮੰਨ ਸਕਦਾ ਹੀ ਨਹੀਂ ਸੀ ਕਿ ਕਿਸੇ ਬਾਬੇ ਜਾਂ ਸੂਫੀ ਦੀ ਸੰਗਤ 'ਚ ਬਹਿ ਕੇ ਤੁਹਾਡੇ ਅੰਦਰ ਦਾ ਸੂਫੀ ਜ਼ਿੰਦਾ ਹੋ ਜਾਂਦਾ ਹੈ।
ਭਾਵੇਂ ਤੁਸੀਂ ਦੁਨੀਆਦਾਰੀ ਦੀ ਤੇਜ਼ ਸੂਈ ਨਾਲ ਉਹਨੂੰ ਕਿੰਨੀ ਵਾਰੀ ਜ਼ਬਾ ਕਰਕੇ ਆਪਣੇ ਦਿਲ ਦੇ ਗੁਨਾਹਾਂ ਦੀ ਕਬਰ ਅੰਦਰ ਦਫਨਾ ਚੁੱਕੇ ਹੋਵੋ, ਪਰ ਜਦ ਵੀ ਤੁਸੀਂ ਸੱਚੇ ਵਲੀਏ ਕਾਮਲ ਦੇ ਸਾਹਮਣੇ ਦੁਜ਼ਾਨੂ ਹੋ ਕੇ ਬੈਠੋਗੇ, ਉਹ ਮਾਰ ਮੁਕਾਇਆ ਤੁਹਾਡੇ ਅੰਦਰ ਦਫਨਾਇਆ ਸੂਫੀ ਫਿਰ ਜ਼ਿੰਦਾ ਹੋ ਜਾਏਗਾ। ਮੈਂ ਜੇਕਰ ਤਾਇਬ ਸਾਹਿਬ ਜਾਂ ਤਨਵੀਰ ਬੁਖਾਰੀ ਉਹਦੀ ਮਜਲਿਸ ਅੰਦਰ ਆਪਣੇ ਦਿਲ ਅੰਦਰ ਮਸਤ ਅਲਸਤ ਬੁੱਲੇ ਸ਼ਾਹ ਵਾਂਗੂ ਉਹ ਸੂਫੀ ਨੂੰ ਧਮਾਲਾ ਪਾਉਂਦਾ, ਤਸੱਵੁਫ ਬੋਲਦਾ ਤੇ ਰੱਬ ਨਾਲ ਗੱਲਾਂ ਕਰਦਾ, ਆਪ ਨਾ ਸੁਣਿਆ ਹੁੰਦਾ, ਤੇ ਮੇਰੇ ਜੇ ਭੈੜੇ ਦੁਨੀਆਦਾਰ ਨੇ ਕਿੱਥੇ ਮੰਨਣਾ ਸੀ ਕਿ ਗੱਲਾਂ ਸੱਚੀਆਂ ਨੇ। ਸੱਜਣੋ, ਮੈਂ ਜਦੋਂ ਵੀ ਬੁਖਾਰੀ ਔਰ ਦੀ ਬੈਠਕ ਪੜ੍ਹਿਆ, ਉਹਨਾਂ ਦੀ ਜੂਹ 'ਚ ਵੜਦਿਆਂ ਹੀ ਇੱਕ ਅਜੀਬ ਜਿਹੀ ਖੁਸ਼ਬੂ ਜਿਹਦਾ ਤਾਲੁਕ ਖਾਲਸ ਤਾਂ ਰੂਹ ਨਾਲ ਹੁੰਦਾ ਹੈ, ਉਹ ਦਿਲ ਦੀ ਬਾਂਹ ਫੜ ਕੇ ਆਪਣੇ ਨਾਲ ਲੈ ਟੁਰਦੀ। ਫਿਰ ਜਹਾਨ ਦਰ ਜਹਾਨ ਜਿਹੜੀਆਂ ਭੇਦ ਦਰ ਭੇਦ ਰਾਜ਼ੋ ਨਿਆਜ਼ ਦੀਆਂ ਪਰਤਾਂ ਹਨ, ਸਭੇ ਖੁੱਲ੍ਹਦੀਆਂ ਜਾਂਦੀਆਂ। ਉਹ ਸਭ ਵਿਖਾਲੀ ਦਿੰਦਾ ਜਿਹੜੇ ਇਸ ਦੁਨੀਆ ਵਿੱਚ ਹੋ ਕੇ ਵੀ ਮੌਜੂਦ ਨਹੀਂ। ਤੁਸੀਂ ਆਪਣੇ ਅੰਦਰ ਝਾਤੀ ਮਾਰ ਕੇ ਉਹ ਸਭ ਵੇਖ ਲੈਂਦੇ ਜਿਹੜਾ ਤੁਹਾਨੂੰ ਕਿਆਮਤ ਦੇ ਰੋਜ਼ ਵਿਖਾਇਆ ਜਾਏਗਾ। ਮੇਰੇ ਨਾਲ ਇਸ ਕੈਫੀਅਤ ਤੋਂ ਗੁਜ਼ਰਨ ਵਾਲੇ ਮੇਰੇ ਕਈ ਸੱਜਣ ਜਾਣਦੇ ਨੇ ਕਿ ਮੈਂ ਉਹਨਾਂ ਦੇ ਸਾਹਮਣੇ ਬਹਿ ਕੇ ਬੇਵੱਸ ਹੋ ਕੇ ਕਿੰਨੀ ਵਾਰੀ ਬਾਲਾਂ ਰੋ ਪਿਆ, ਜਿਵੇਂ ਮੇਰਾ ਦਿਲ ਮੇਰੀ ਜ਼ੁਬਾਨ ਬਣ ਕੇ ਸਭੇ ਗੱਲਾਂ ਹੰਝੂਆਂ ਰਾਹੀਂ ਸੁਣਾ ਰਿਹਾ ਹੋਣ। ਹੰਝੂਆਂ ਦੀ ਇਹ ਬੋਲੀ ਤਨਵੀਰ ਬੁਖਾਰੀ ਜਾਂ ਹਫੀਜ਼ ਤਾਇਬ ਤੋਂ ਵੱਖ ਕੌਣ ਸੁਣ ਤੇ ਸਮਝ ਸਕਦਾ ਹੈ। ਦੁਨੀਆ ਦੀ ਹਕੀਕਤ ਇਹੋ ਹੀ ਹੈ ਕਿ ਇੱਥੇ ਸਦਾ ਸੁੱਖ ਨਹੀਂ ਰਹਿੰਦਾ। ਅਖੀਰ ਦੁੱਖਾਂ ਦੀ ਧੁੱਪਾਂ ਤੁਹਾਡੇ ਜੁੱਸੇ ਨੂੰ ਸਾੜਨਾ ਹੈ। ਤੁਹਾਡੇ ਆਸਰੇ ਸਹਾਰੇ ਵੇਲੇ ਦੇ ਨਾਲ ਨਾਲ ਟੁੱਟਦੇ ਜਾਂਦੇ ਨੇ। ਮਾਂ ਪਿਓ ਭੈਣ ਭਰਾ ਉਹ ਸਭ ਸੱਜਣ ਮਿੱਤਰ ਜਿਹਨੂੰ ਤੁਸੀਂ ਆਪਣੀਆਂ ਬਾਹਾਂ ਸਮਝਦੇ ਹੋ, ਉਹ ਸਭ ਚਲੇ ਜਾਂਦੇ ਨੇ। ਜ਼ਿੰਦਾ ਰਹਿੰਦਾ ਹੈ ਤੇ ਇੱਕ ਰੱਬ ਦਾ ਨਾਂ, ਉਸ ਰੱਬ ਦਾ ਨਾਂ ਜਿਸ ਸੱਚੇ ਰੱਬ ਨੇ ਸਾਨੂੰ ਹਫੀਜ਼ ਤਾਇਬ ਤੇ ਤਨਵੀਰ ਬੁਖਾਰੀ ਔਰ ਅਜਿਹੀਆਂ ਨਿਯਮਤਾਂ ਅਤਾ ਕੀਤੀਆਂ, ਉਹਦੀ ਅਤਾ ਸਨ ਤੇ ਉਸ ਵਾਪਸ ਲੈ ਲੈ। ਉਹਨੇ ਜਿੰਨੀ ਦੇਰ ਸਾਡੇ ਸੀਨੇ ਠਾਰਨੇ ਸੀ ਠਾਰਦਾ ਰਿਹਾ। ਹੁਣ ਜਦ ਸਾਡੇ ਦੁੱਖਾਂ ਦੇ ਪਾਂਬੜ ਨਾਲ ਸੜਦੇ ਸੀਨੇ ਸਾਨੂੰ ਅੰਦਰੋਂ ਅੰਦਰ ਸੁਆਹ ਕਰੀ ਜਾ ਰਹੇ ਨੇ, ਉਹੀ ਰੱਬ ਦੱਸੇ ਅਸੀਂ ਕਿਹੜੇ ਪਾਸੇ ਜਾਈਏ। ਜਿਨ੍ਹਾਂ ਨੂੰ ਸੱਜਣਾਂ ਦੀ ਦੀਦ ਨਾਲ ਹੀ ਸਕੂਨ ਲੱਭਦਾ ਸੀ, ਉਹ ਮੁਕੱਦਰਾਂ ਮਾਰੇ ਕੀ ਕਰਨ, ਕਿਹਦੇ ਗੱਲ ਲੱਗ ਕੇ ਰੋਵਣ ਤੇ ਕਿਹਨੂੰ ਦਿਲ ਦਾ ਹਾਲ ਸੁਣਾਵਣ। ਸਾਡੇ ਦਿਲਾਂ ਦੇ ਜਾਨੀ ਟੁਰ ਗਏ। ਵਾਰਿਸ਼ ਆਖਿਆ ਸੀ ਕੌਣ ਗਿਆ ਨੂੰ ਮੋੜ ਲਿਆਉਂਦਾ ਈ। ਬਾਬੇ ਸੱਚੀ ਆਖਿਆ ਸੀ ਜੇਕਰ ਕੋਈ ਸੱਜਣਾਂ ਨੂੰ ਫੇਰ ਪਰਤਾ ਕੇ ਲੈ ਆਵੇ ਤੇ ਫਿਰ ਭਾਵੇਂ ਸਾਡੇ ਚੰਮ ਦੀਆਂ ਜੁੱਤੀਆਂ ਕਰੇ ਤੇ ਭਾਵੇਂ ਸਾਡੀ ਪੁੱਠੀ ਖੱਲ ਲਵਾ ਕੇ ਉਹਦਾ ਢੋਲ ਬਣਾ ਕੇ ਵਜਾਉਂਦਾ ਰਹੇ ਤੇ ਸਾਡੀ ਰੂਹ ਮਰ ਜਾਣੀ ਬੁੱਲੇ ਦੀ ਕੰਬਲੀ ਵਾਂਗੂ ਨੱਚਦੀ ਰਹੇ। ਪਰ ਕੌਣ ਹੈ ਜਿਹੜਾ ਗਿਆ ਨੂੰ ਮੋੜ ਸਕਦਾ ਹੈ। ਰੱਬ ਸੱਚਾ ਮੇਰੇ ਸੁਣਨ ਸੱਜਣਾਂ ਨੂੰ ਆਪਣੀ ਰਹਿਮਤ ਦੀ ਛਾਵੇਂ ਰੱਖੇ। ਸੱਜਣੋ, ਕੋਈ ਗੱਲ ਨਹੀਂ, ਜੇ ਟੁਰ ਗਏ ਹੋ ਇੱਕ ਦਿਨ ਅਸੀਂ ਵੀ ਤੁਹਾਡੇ ਕੋਲ ਆਉਣਾ ਹੈ। ਬਸ ਦੁਆ ਇਹ ਵੇ ਕਿ ਰੱਬ ਉਸ ਦਿਨ ਵੀ ਸਾਡੇ ਬਦਅਮਲਾਂ ਦੇ ਐਬ ਲੁਕਾਈ ਰੱਖੇ। ਜਿਵੇਂ ਇਸ ਦੁਨੀਆ ਅੰਦਰ ਪਰਦੇ ਰੱਖੇ ਨੇ, ਉਸ ਦੁਨੀਆ ਅੰਦਰ ਵੀ ਪਰਦੇ ਰੱਖੇ। ਹੋਰ ਗੱਲ ਕਰਨ ਦੀ ਹਿੰਮਤ ਨਹੀਂ। ਇਜਾਜ਼ਤ ਦਿਓ। ਰੱਬ ਰਾਖਾ।